ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 11 ਦਸੰਬਰ 2014 26 ਮੱਘਰ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਇਸ ਤੋਂ ਪਹਿਲਾਂ ਡਾਕਟਰ ਸਾਹਿਬ, ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹਾਂ। ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਅਹਿਮ ਵਿਸ਼ਾ। ਸਭ ਤੋਂ ਪਹਿਲਾਂ ਤਾਂ ਅਸੀਂ ਟੀਵੀ 84 ਦੇ ਸਮੂਹ ਦਰਸ਼ਕਾਂ ਔਰ ਸਰੋਤਿਆਂ ਦੇ ਨਾਲ ਇੱਕ ਖੁਸ਼ੀ ਦੀ ਖਬਰ ਸਾਂਝੀ ਕਰਨੀ ਚਾਹੁੰਦੇ ਹਾਂ ਜੀ ਕਿ ਦਸੰਬਰ 2012 ਚ ਇਹ ਟੀਵੀ 84 ਦਾ ਸਫ਼ਰ ਜਿਹੜਾ ਕਿ ਇਸ ਹੋਪ ਦੇ ਨਾਲ ਅਸੀਂ ਸ਼ੁਰੂ ਕੀਤਾ ਕਿ ਇੱਕ ਸਮਾਂ ਆਏਗਾ ਕਿ ਸਾਡੇ ਨਾਰਥ ਅਮਰੀਕਾ ਔਰ ਉਸ ਤੋਂ ਬਾਅਦ ਯੂਰਪ ਔਰ ਬਾਕੀ ਥਾਵਾਂ ਤੇ ਵੀ ਪੰਥ ਦੀ ਆਵਾਜ਼, ਸੱਚ ਹੱਕ ਇਨਸਾਫ ਦੀ ਆਵਾਜ਼ ਦਾ ਬੋਲਬਾਲਾ ਹੋਏਗਾ। ਸੋ ਪਹਿਲੀ ਪ੍ਰਾਪਤੀ ਸਾਡੀ ਅਪ੍ਰੈਲ 2013 ਦੇ ਵਿੱਚ ਸੀ, ਜਦੋਂ ਕਿ ਇਹ ਇੰਟਰਨੈਟ ਚੈਨਲ ਜਿਹੜਾ ਹੈ ਉਹ ਟਾਈਮ ਵਾਰਨਰ ਕੇਬਲ ਦੇ ਉੱਤੇ ਆਇਆ ਜੀ। ਔਰ ਇਹ ਸਾਰੇ ਸਮੇਂ 'ਚ ਬੇਸ਼ੱਕ ਸਾਡੀ ਆਸ ਦੇ ਉਲਟ ਜ਼ਿਆਦਾ ਟਾਈਮ ਲੱਗਦਾ ਰਿਹਾ। ਸਾਡੇ ਦਰਸ਼ਕ ਵੀ ਸਾਨੂੰ ਪੁੱਛਦੇ ਰਹੇ ਕਿ ਹੁਣ ਅਗਲੇ ਬਾਕੀ ਗੈਜਟਸ ਤੇ ਤੁਸੀਂ ਕਦੋਂ ਜਾਣਾ ਹੈ। ਸੋ ਕਿਉਂਕਿ ਸਾਈਮਲਟੇਨੀਅਸਲੀ ਇੱਕੋ ਵੇਲੇ ਬਹੁਤ ਸਾਰੀਆਂ ਥਾਵਾਂ ਤੇ ਨੈਗੋਸ਼ੀਏਸ਼ਨ ਚੱਲ ਰਹੀ ਸੀ, ਕਈ ਵਾਰ ਤਰੀਕਾਂ ਅੱਗੇ ਪੈਂਦੀਆਂ ਗਈਆਂ, ਪਰ ਹੁਣ ਅਸੀਂ ਪੂਰੀ ਤਸੱਲੀ ਦੇ ਨਾਲ ਔਰ ਬੜੀ ਖੁਸ਼ੀ ਦੇ ਨਾਲ ਇਹ ਖਬਰ ਸਾਂਝੀ ਕਰ ਰਹੇ ਹਾਂ ਕਿ ਕੈਨੇਡਾ ਦਾ ਪ੍ਰਮੁੱਖ ਕੈਰੀਅਰ ਬੈਲ 5 FIBE ਜੀ ਉਸ ਦੇ ਉੱਤੇ ਟੀਵੀ 84 ਲਾਂਚ ਹੋ ਗਿਆ ਔਰ ਇਸ ਦਾ ਜਿਹੜਾ ਚੈਨਲ ਨੰਬਰ ਹੈ ਬੈਲ 5 ਦੇ ਉੱਤੇ ਉਹ 2332 2332, ਉਸ ਨੂੰ ਉਲਟਾ ਕਰਕੇ ਪਹਿਲਾਂ 23 ਹੈ ਫਿਰ 32 ਹੈ ਜੀ 2332 ਹੈ। ਔਰ ਆਲਰੇਡੀ ਕਿਉਂਕਿ ਕੈਨੇਡਾ ਦੇ ਵਿੱਚ ਕੋਈ ਡਿਸ਼ ਚੈਨਲ ਨਹੀਂ ਨੇ, 3 ਮੇਜਰ ਕੈਰੀਅਰ ਨੇ ਜਿਹੜੇ ਕਿ ਥਰੂ ਆਊਟ ਕੈਨੇਡਾ ਕੈਟਰ ਕਰਦੇ ਨੇ। ਉਹਨਾਂ ਦੇ ਵਿੱਚ ਬੈਲ ਹੈ, ਉਹਨਾਂ ਦੇ ਵਿੱਚ ਰੋਜਰਸ ਹੈ ਔਰ ਉਹਨਾਂ ਦੇ ਵਿੱਚ ਸ਼ਾਹ ਹੈ। ਔਰ ਬੈਲ ਜਿਹੜਾ ਹੈ ਇਹ ਬਹੁਤ ਵੱਡਾ ਇਹਨਾਂ ਦਾ ਨੈਟਵਰਕ ਹੈ ਥਰੂ ਆਊਟ ਕੈਨੇਡਾ। ਜੀ ਸੋ ਜਿੰਨਾ ਸਾਨੂੰ ਪਤਾ ਲੱਗਾ ਹੈ ਕਿ ਵੀ ਸਿਰਫ $5 ਜਿਹੜੇ ਨੇ ਉਹ ਐਕਸਟਰਾ ਟੀਵੀ 84 ਦੇ ਹੋਣਗੇ ਜਦੋਂ ਤੁਸੀਂ ਕਾਲ ਕਰਦੇ ਹੋ। ਸੋ ਜਿਹੜੇ ਸਾਡੇ ਸਰੋਤੇ ਦਰਸ਼ਕ ਆਲਰੇਡੀ ਜੁੜੇ ਹੋਏ ਨੇ ਉਹ ਆਪਣੇ ਰਿਸ਼ਤੇਦਾਰਾਂ ਨੂੰ ਵੀ, ਆਪਣੇ ਸੱਜਣਾ ਸਨੇਹੀਆਂ ਨੂੰ ਵੀ ਕੈਨੇਡਾ 'ਚ ਇਹ ਕਹਿਣ ਕਿ ਜੇ ਉਹਨਾਂ ਕੋਲ ਕੋਈ ਹੋਰ ਨੈਟਵਰਕ ਲੱਗਿਆ ਤੇ ਉਹ ਬੈਲ 5, ਕਿਉਂਕਿ ਇਕੱਲਾ ਬੈਲ ਆਪਣੇ ਆਪ ਦੇ ਵਿੱਚ ਹੋਰ ਹੈ, ਇਹ ਬੈਲ 5 ਜਿਹੜਾ ਹੈ ਇਹਦੇ ਤੇ ਮੇਨ ਸਾਡਾ ਜਿਹੜਾ ਹੈ 2332 ਜਿਹੜਾ ਚੈਨਲ ਹੈ। ਸੋ ਇਸ ਖੁਸ਼ੀ ਨੂੰ ਸਾਂਝੀ ਕਰਦਿਆਂ ਵੀ ਸਾਨੂੰ ਖੁਸ਼ੀ ਹੋ ਰਹੀ ਹੈ ਕਿਉਂਕਿ ਅਸੀਂ ਸਮਝਦੇ ਹਾਂ ਕਿ ਬਾਕੀ ਕੈਰੀਅਰਸ ਨਾਲ ਵੀ ਸਾਡੀ ਗੱਲਬਾਤ ਕਾਫੀ ਜਿਹੜੀ ਹੈ ਉਹ ਅੱਗੇ ਵਧੀ ਹੋਈ ਹੈ ਜੀ। ਔਰ ਆਉਣ ਵਾਲੇ ਸਮੇਂ 'ਚ ਅਸੀਂ ਇਹ ਜਿਹੜੀ ਹੈ ਜਦੋਂ ਵੀ ਹੋਰ ਕੋਈ ਪ੍ਰਾਪਤੀ ਹੁੰਦੀ ਹੈ ਉਹ ਸਾਂਝੀ ਕਰਾਂਗੇ। ਸੋ ਸਾਨੂੰ ਖੁਸ਼ੀ ਹੈ ਔਰ ਆਪਣੇ ਦਰਸ਼ਕਾਂ ਦੇ ਉੱਤੇ ਮਾਣ ਹੈ ਕਿ ਉਹਨਾਂ ਦੇ ਸਹਿਯੋਗ ਦੇ ਨਾਲ 2 ਸਾਲ ਜਿਹੜਾ ਹੈ ਇਹ ਕੋਈ ਥੋੜ੍ਹਾ ਵਕਤ ਨਹੀਂ ਸੀ ਕਿ ਸਾਨੂੰ ਹਰ ਕਿਸਮ ਦੀ ਸਪੋਰਟ ਦਿੱਤੀ ਔਰ ਖ਼ਾਸ ਤੌਰ 'ਤੇ ਹੋਪ ਜੀ। ਕਿਉਂਕਿ ਜਦੋਂ ਵੀ ਅਸੀਂ ਕਦੇ ਥੋੜ੍ਹੀ ਬਹੁਤ ਉਦਾਸੀ 'ਚ ਵੀ ਆਏ ਇਸ ਟੀਵੀ 84 ਦੀ ਸਾਡੀ ਟੀਮ ਨੇ ਵੀ ਪੂਰਾ ਸਾਡਾ ਸਹਿਯੋਗ ਦਿੱਤਾ ਹੈ। ਅਸੀਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਅਸੀਂ ਸਮਝਦੇ ਹਾਂ ਵੀ ਇਹ ਸਾਡਾ ਇੱਕ ਸਟੈਪ ਫਾਰਵਰਡ ਹੈ। ਅਗਲਿਆਂ 'ਚ ਅਸੀਂ ਰੋਜਰਸ ਔਰ ਸ਼ਾਹ ਔਰ ਫਿਰ ਡਿਸ਼ ਨੈਟਵਰਕ ਅਮਰੀਕਾ 'ਚ ਇਸ ਦੀ ਹੋਪ ਕਰਦੇ ਹਾਂ। ਸੋ ਗੁਰੂ ਰਹਿਮਤ ਕਰੇ ਜੀ। ਇਹ ਪ੍ਰਾਪਤੀ ਜਿਹੜੀ ਹੈ ਕੈਨੇਡਾ ਦੇ ਵਿੱਚ, ਕਿਉਂਕਿ ਵੱਡੀ ਗਿਣਤੀ 'ਚ ਸਿੱਖ ਵਸਦੇ ਨੇ, ਆਲਮੋਸਟ 7 ਲੱਖ ਸਿੱਖ ਨੇ ਔਰ ਕੋਸਟ ਟੂ ਕੋਸਟ ਜਿੰਨੇ ਕੁ ਅਮਰੀਕਾ 'ਚ ਨੇ ਉਹਨੇ ਕੈਨੇਡਾ 'ਚ ਨੇ, ਬਟ ਕੈਨੇਡਾ ਦੇ ਮੇਜਰ ਸ਼ਹਿਰਾਂ 'ਚ ਹੀ ਟੋਰਾਂਟੋ ਸਾਰੀ ਬੈਲਟ ਦੇ ਵਿੱਚ ਔਰ ਉੱਧਰ 2-3 ਲੱਖ ਸਿੱਖ ਇੱਧਰ ਹੈ, 2-3 ਲੱਖ ਉੱਧਰ ਹੈ, 1-1.5 ਲੱਖ ਵਿਚਕਾਰ ਹੈ। ਸੋ ਅਸੀਂ ਸਮਝਦੇ ਹਾਂ ਵੀ ਇਸ ਦੇ ਨਾਲ ਸਾਡਾ ਮੈਸੇਜ ਵੱਡੀ ਕਰਾਊਡ ਤੱਕ ਪਹੁੰਚੇਗਾ ਔਰ ਖ਼ਾਸ ਤੌਰ 'ਤੇ ਜਿਹੜਾ ਫਾਈਨੈਂਸ਼ੀਅਲ ਪਾਰਟ ਹੈ ਫਿਰ ਜਦੋਂ ਹੀ ਥੋੜ੍ਹਾ ਬਹੁਤ ਅੱਗੇ ਤੁਰਦਾ ਫਿਰ ਅਸੀਂ ਉਸ ਪਾਰਟ ਨੂੰ ਵੀ ਦੇਖਾਂਗੇ ਕਿ ਕਿਵੇਂ ਅਸੀਂ ਕੈਨੇਡਾ ਵਿੱਚ ਜਿਹੜੀਆਂ ਘਟਨਾਵਾਂ ਨੇ ਜਾਂ ਜਿਹੜੀਆਂ ਨਿਊਜ਼ ਜਨਰੇਟ ਹੁੰਦੀਆਂ ਸਿੱਖ ਹਵਾਲੇ ਨਾਲ, ਉਹਨਾਂ ਨੂੰ ਕਿਵੇਂ ਅਸੀਂ ਇਹ ਸਾਰੇ ਦੇ ਨਾਲ ਆਪਣਾ ਇੱਕ ਸੈਪਰੇਟ ਸਟੂਡੀਓ ਉੱਥੇ ਵੀ ਬਿਲਡ ਕਰਕੇ ਉਸ ਨੂੰ ਵੀ ਸਾਰੇ ਦਰਸ਼ਕਾਂ ਦੇ ਨਾਲ ਸਾਂਝਾ ਕਰਾਂਗੇ ਜੀ। ਸੋ ਇਹ ਸਤਿਗੁਰੂ ਦਾ ਧੰਨਵਾਦ ਹੈ ਔਰ ਦਰਸ਼ਕਾਂ ਨੂੰ ਮੁਬਾਰਕ। ਜੀ ਜੀ। ਜਿਹੜੇ 2
ਇਸ਼ੂ ਇਨ ਬਰੀਫ ਹੀ ਮੈਂ ਡਿਸਕਸ ਕਰਾਂਗਾ, ਕਿਉਂਕਿ ਅਸੀਂ ਬਹੁਤ ਵਾਰੀ ਇਸ਼ੂਜ਼ ਇੰਨੇ ਕੁ ਲੰਬੇ ਹੋ ਜਾਂਦੇ ਨੇ ਕਿ ਸਾਡੀਆਂ ਈਮੇਲਸ ਲਈ ਵਕਤ ਘੱਟ ਜਾਂਦਾ। ਅੱਜ ਵੀ ਭਾਵੇਂ ਗੱਲ ਕਰਦੇ ਕਰਦੇ ਟਾਈਮ ਫਿਰ ਉਹਨਾਂ ਕੀ ਲੱਗ ਜਾਏ, ਪਰ ਮੈਂ ਮੰਨ ਕੇ ਤੁਰਦਾ ਵੀ ਘੱਟ ਟਾਈਮ ਲਾਵਾਂਗੇ ਜੀ। ਅੱਜ ਮੇਨ ਖਬਰ ਹੈ ਕਿ ਯੂਨਾਈਟਿਡ ਨੇਸ਼ਨਸ ਨੇ 21 ਜੂਨ ਦਾ ਦਿਨ ਜਿਹੜਾ ਹੈ ਇੰਟਰਨੈਸ਼ਨਲ ਯੋਗਾ ਡੇ ਦੇ ਤੌਰ ਤੇ ਐਲਾਨਿਆ, ਔਰ ਇਸ ਦੇ ਉੱਤੇ ਬੜੇ ਮਾਣ ਨਾਲ ਜਿਹੜਾ UN ਦੇ ਵਿੱਚ ਇਹਨਾਂ ਦਾ ਐਂਬੈਸਡਰ ਹੈ ਇੰਡੀਆ ਦਾ ਅਸ਼ੋਕ ਮੁਖਰਜੀ, ਉਸਨੇ ਕਿਹਾ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਪਹਿਲਾਂ 130 ਦੇਸ਼ਾਂ ਨੇ ਇਸ ਨੂੰ ਮੰਨਿਆ ਸੀ, ਹੁਣ 175 ਦੇਸ਼ ਸਾਡੇ ਨਾਲ ਆ ਗਏ ਨੇ, ਕਿਉਂਕਿ ਮੋਦੀ ਜਦੋਂ ਕਿ UN ਜਨਰਲ ਅਸੈਂਬਲੀ ਨੂੰ ਐਡਰੈਸ ਕਰਨ ਆਇਆ ਉਹਨੇ ਆਪਣੇ ਭਾਸ਼ਣ 'ਚ ਕਿਹਾ ਸੀ ਕਿ ਜੀ ਇਹਨੂੰ ਜਿਹੜਾ ਇੰਟਰਨੈਸ਼ਨਲ ਯੋਗਾ ਡੇ ਜਿਹੜਾ ਕੋਈ ਦਿਨ ਐਲਾਨਿਆ ਜਾਣਾ ਚਾਹੀਦਾ। ਉਹਨੇ ਬੜੇ ਮਾਣ ਨਾਲ ਕਿਹਾ ਸੀ ਕਿ ਜੀ ਜਿਹੜਾ ਯੋਗਾ ਹੈ ਉਹ ਸਾਡਾ ਇੰਡੀਆ ਦਾ ਤੋਹਫਾ ਹੈ, ਇਟਸ ਅ ਗਿਫਟ ਟੂ ਦਾ ਵਰਲਡ। ਹੁਣ ਔਰ ਇਹਦੇ 'ਚ ਜਿਹੜੀ ਗੱਲ ਇੱਕ ਸੈਲਿੰਗ ਚਿਪ ਬਣਾਈ ਜਾ ਰਹੀ ਹੈ ਕਿ ਜੀ ਇਹ ਬੜਾ ਐਨਵਾਇਰਨਮੈਂਟਲ ਫਰੈਂਡਲੀ ਹੋਏਗਾ, ਜਦੋਂ ਕਿ ਲੋਕ ਯੋਗੀ ਬਣ ਜਾਣਗੇ ਫਿਰ ਉਹ ਐਨਵਾਇਰਨਮੈਂਟ ਵੀ ਉਸ ਕਿਸਮ ਦੀਆਂ ਵਾਈਬਸ ਕ੍ਰੀਏਟ ਹੋ ਜਾਂਦੀਆਂ ਨੇ ਔਰ ਐਨਵਾਇਰਨਮੈਂਟ ਸ਼ੁੱਧ ਹੋ ਜਾਏਗਾ। ਹੁਣ ਦੇਖਣ ਵਾਲੀ ਗੱਲ ਇਹ ਹੈ, ਹਾਲਾਂਕਿ ਫੈਕਟ ਇਹ ਹੈ ਕਿ ਅੱਜ ਇੱਕ ਤਾਂ ਜਿਹੜਾ ਯੋਗਾ ਦਾ ਕਨਸੈਪਟ ਪਤੰਜਲੀ ਦੇ ਅਸ਼ਟਾਂਗ ਯੋਗਾ ਦੇ ਨਾਲ ਸ਼ੁਰੂ ਹੁੰਦਾ, ਜਿਹੜਾ ਕਿ ਇੱਕ ਹਿੰਦੂ ਪ੍ਰੈਕਟਿਸ ਹੈ। ਬੇਸ਼ੱਕ ਜਿਹੜਾ ਯੋਗ ਮਤ ਹੈ ਉਹ ਜਦੋਂ ਬੁੱਧ ਧਰਮ ਦਾ ਸਫਾਇਆ ਕੀਤਾ ਭਾਰਤ 'ਚੋਂ ਤੇ ਫਿਰ ਕੁਛ ਬ੍ਰਾਹਮਣ ਸੰਨਿਆਸੀ ਮਤ, ਕੁਛ ਜਿਹੜਾ ਹੈ ਉਹ ਬੁੱਧ ਮਤ, ਉਹਨਾਂ ਦੇ ਮੇਲ 'ਚੋਂ ਜਾਦ ਪਚਾਦ ਉਹਨਾਂ 'ਚੋਂ ਇਹ ਯੋਗ ਮਤ ਨਿਕਲਿਆ, ਗੋਰਖਨਾਥ, ਮਛੰਦਰਨਾਥ। ਸੋ ਇਹ ਸੰਸਾਰ ਤੋਂ ਦੌੜੇ ਹੋਏ ਸੀ ਯੋਗੀਆਂ ਦੇ ਟਿੱਲੇ, ਅੱਜ ਵੀ ਅਸੀਂ ਪੰਜਾਬ 'ਚ ਵੀ ਦੇਖਦੇ ਹਾਂ ਜੀ, ਖਾਸ ਤੌਰ ਤੇ ਪਾਕਿਸਤਾਨੀ ਪੰਜਾਬ ਸ਼ਾਇਦ ਜੇਹਲਮ ਜ਼ਿਲ੍ਹੇ 'ਚ ਬੜਾ ਵੱਡਾ ਗੋਰਖਨਾਥ ਦਾ ਟਿੱਲਾ ਹੈ। ਔਰ ਇਹ ਫਿਰ ਜਿਹੜੇ ਨੇ ਸੰਸਾਰ ਤੋਂ ਵੀ ਭਗੌੜੇ ਸੀ ਔਰ ਇਹਨਾਂ ਨੇ ਜਿਹੜਾ ਇਨਰ ਜਿਹੜੀ ਹੈ ਮੈਡੀਟੇਸ਼ਨ ਦੇ ਨਾਲ ਔਰ ਇਹਨਾਂ ਦਾ ਯੋਗੀਆਂ ਦਾ ਇੱਕ ਪੂਰਾ ਕਨਸੈਪਟ ਹੈ, ਉਹਦੇ ਥੱਲੇ ਉਹਨਾਂ ਨੇ ਆਪਣਾ ਮਤ ਚਲਾਇਆ। ਉਹਨਾਂ ਦੇ ਅੱਡ-ਅੱਡ ਫਿਰਕੇ ਨੇ, ਉਹਨਾਂ ਦੇ ਵਿੱਚ ਇੱਕ ਆਈ ਪੰਥ ਹੈ ਜਿਸ ਨੂੰ ਬੜਾ ਉੱਤਮ ਪੰਥ ਕਹਿੰਦੇ ਨੇ। ਜਦੋਂ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ 'ਚ ਫਰਮਾਇਆ ਕਿ ਵੀ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਕੇ, ਜਿਹੜਾ ਗੁਰਮਤਿ ਦਾ ਰਸਤਾ ਹੈ ਸਾਡਾ ਆਈ ਪੰਥ ਇਹੀ ਹੈ ਕਿ ਭਾਈ ਮਨ ਨੂੰ ਜਿੱਤ ਲਓ ਤੇ ਤੁਸੀਂ ਜੱਗ ਨੂੰ ਜਿੱਤ ਲੈਂਦੇ ਹੋ। ਔਰ ਇਹ ਜਿਹੜੀਆਂ 4 ਪੌੜੀਆਂ ਜਪਜੀ ਸਾਹਿਬ ਦੀਆਂ ਅਸੀਂ ਰੋਜ਼ਾਨਾ ਪੜ੍ਹਦੇ ਹਾਂ, ਮੁੰਦਾ ਸੰਤੋਖ, ਸ਼ਰਮ ਪਤ ਝੋਲੀ, ਧਿਆਨ ਕੀ ਕਰੇ ਵਿਭੂਤ, ਫਿਰ ਦੂਸਰੀ ਭੁਗਤ ਗਿਆਨ, ਦਇਆ ਭੰਡਾਰਨ, ਘਟ ਘਟ ਵਾਜੇ ਨਾਦ, ਤੀਸਰੀ ਫਿਰ ਏਕਾ ਮਾਈ ਜੁਗਤ ਵਿਆਹੀ, 3 ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਖਲਾਏ ਦੀਵਾਨ, ਤੇ ਚੌਥੀ ਪੌੜੀ ਜਿਹੜਾ ਜੋਗੀਆਂ ਦਾ ਇਹ ਫੇਰ ਸੀ ਕਿ ਜੀ ਉਹ ਸ਼ਿਵ ਸ਼ੰਕਰ ਇਹਨਾਂ ਦਾ ਗੁਰੂ ਹੈ, ਕਿ ਉਹ ਸ਼ਿਵ ਜੀ ਜਿਹੜਾ ਉਹ ਸਾਰਿਆਂ ਨੂੰ ਖਾਣ ਨੂੰ ਦਿੰਦਾ ਹੈ, ਇਕੱਲੇ ਇਕੱਲੇ ਨੂੰ ਖਵਾ ਕੇ ਫਿਰ ਸੌਂਦਾ ਹੈ ਜੀ। ਤੇ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਕਿਉਂਕਿ ਇਹ ਵੀ ਕਿਉਂਕਿ ਜੋਗੀ ਇਸ ਸੰਸਾਰ ਨੂੰ ਮਿੱਥਿਆ ਕਹਿੰਦੇ ਸੀ ਤੇ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਨਾਨਕ ਸੱਚੇ ਕੀ ਸਾਚੀ ਕਾਰ, ਇਹ ਸੰਸਾਰ ਸੱਚੇ ਨਿਰੰਕਾਰ ਨੇ ਬਣਾਇਆ ਤੇ ਸੱਚ ਦੀ ਕੁੱਖ ਚੋਂ ਕੱਚ ਜਨਮ ਨਹੀਂ ਲੈਂਦਾ। ਸੱਚੇ ਦਾ ਬਣਾਇਆ ਜਿਹੜਾ ਹੈ ਉਹ ਸੱਚਾ ਹੀ ਹੋਏਗਾ। ਜੇ ਸੰਸਾਰ ਰੱਬ ਨੇ ਬਣਾਇਆ, ਕਿਉਂਕਿ ਇਹ ਜੱਗ ਜਿਹੜਾ ਹੈ ਇਹ ਉਸ ਦੀ ਕੋਠੜੀ ਹੈ ਤੇ ਇਹਦੇ 'ਚ ਸੱਚਾ ਹੀ ਵਸਦਾ ਤੇ ਇਹਦੇ 'ਚ ਕੂੜ ਨਹੀਂ ਹੋ ਸਕਦਾ। ਔਰ ਇਹ ਵੀ ਫਰਮਾਇਆ ਕਿ ਆਸਣ ਲੋਏ ਲੋਏ ਭੰਡਾਰ, ਜਿੰਨੇ ਆਈਲੈਂਡ ਕੰਟੀਨੈਂਟ ਨੇ ਉਹਨਾਂ ਦੇ ਵਿੱਚ ਉਸ ਦਾ ਆਸਣ ਹੈ, ਉਸ ਦੇ ਵਿੱਚ ਨਿਰੰਕਾਰ ਹੈ। ਜੋ ਕੁਛ ਪਾਇਆ ਸੋ ਏਕਾ ਵਾਰ, ਕੋਈ ਸ਼ਿਵ ਜੀ ਨੂੰ ਕੱਲੇ ਕੱਲੇ ਨੂੰ ਖਵਾ ਕੇ ਫਿਰ ਸੌਣ ਦੀ ਲੋੜ ਨਹੀਂ ਹੈ ਜਾ ਕੇ, ਉਹਨੇ ਇੱਕ ਵਾਰ ਹੀ ਸਭ ਦਾ ਰਿਜ਼ਕ ਰੱਖ ਦਿੱਤਾ। ਜੋ ਕੁਛ ਪਾਇਆ, ਜਿਵੇਂ ਕ੍ਰੀਏਸ਼ਨ ਵੇਲੇ ਗੁਰੂ ਸਾਹਿਬ ਨੇ ਫਰਮਾਇਆ ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ, ਕਿ ਇੱਕੋ ਵਾਰੀ ਉਹ ਕੂਆ ਤੇ ਇੱਕ ਵਾਰੀ ਕੂਣ ਨਾਲ ਹੀ ਸਾਰਾ ਪਸਾਰਾ ਕਰ ਦਿੱਤਾ। 4 ਚਫੇਰੇ ਪਾਣੀ ਹੈ ਤੇ ਪਾਣੀ ਜਿਹੜਾ ਉਹ ਬੇਸਿਕ ਲਾਈਫ ਦਾ ਇਨਗਰੀਡੀਐਂਟ ਹੈ। ਹੁਣ ਜੇ ਖੋਜ ਮੰਗਲ ਦੇ ਉੱਤੇ ਹੈ ਜਾਂ ਚੰਦਰਮਾ ਤੇ ਸੀ ਤਾਂ ਉੱਥੇ ਜਾ ਕੇ ਸਭ ਤੋਂ ਪਹਿਲਾਂ ਦੇਖਦੇ ਨੇ ਵੀ ਪਾਣੀ ਹੈ। ਜੇ ਪਾਣੀ ਹੋਏਗਾ ਤੇ ਲਾਈਫ ਸੀ ਜਾਂ ਲਾਈਫ ਹੋਏਗੀ, ਜੇ ਪਾਣੀ ਨਹੀਂ ਹੈ ਤੇ ਲਾਈਫ ਨਹੀਂ ਹੈ। ਸੋ ਇਸੇ ਤਰ੍ਹਾਂ ਨਿਰੰਕਾਰ ਨੇ ਕ੍ਰੀਏਟ ਵੀ ਜਿਹੜਾ ਕੀਤਾ ਪਸਾਓ ਏਕੋ ਕਵਾਓ, ਇੱਕੋ ਵਾਰੀ ਕੂ ਕੇ ਕਰ ਦਿੱਤਾ ਤੇ ਇੱਥੇ ਵੀ ਜੋ ਕੁਛ ਪਾਇਆ ਸੋ ਏਕਾ ਵਾਰ, ਇੱਕੋ ਵਾਰੀ ਸਾਰਿਆਂ ਦਾ ਰਿਜ਼ਕ ਜਿਹੜਾ ਰਿਜ਼ਕ ਦਿਆ, ਸਾਰੇ ਨੂੰ ਸਭ ਨੂੰ ਉਹਦਾ ਰਿਜ਼ਕ ਦਿੱਤਾ ਹੈ।
ਉਸ ਨੂੰ ਇਹ ਨਹੀਂ ਹੈ, ਉਹ ਤਾਂ ਜਿਹੜਾ ਜਿੱਥੇ ਵੀ ਜਨ ਤੋਂ ਪਾਉਂਦਾ ਹੈ, ਪੈਦਾ ਕਰਦਾ ਹੈ, ਤਨਾ ਵੀ ਰੋਜ਼ੀ ਦੇ। ਜਿੱਥੇ ਵੀ ਉਹਨੇ ਪੈਦਾ ਕੀਤੇ ਨੇ ਉਹਨਾਂ ਦਾ ਰਿਜ਼ਕ ਉਹਨੇ ਜੋ ਕੁਝ ਪਾਇਆ ਸੋ ਏਕਾ ਵਾਰ ਕਰ ਕਰ ਵੇਖਿਆ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਕਿ ਉਹ ਦੇਖਦਾ ਜਦੋਂ ਉਹਨੇ ਕਿਰਤ ਕੀਤਾ ਜਿਨਸੀ, ਉਹ ਜਿਨਸ ਦਾ ਖੁਸ਼ ਹੁੰਦਾ ਤੇ ਉਹ ਉਸ ਦੀ ਇਹ ਸੱਚੀ ਕਾਰ ਹੈ। ਸੋ ਸਾਡੀ ਫਿਲਾਸਫੀ ਜਿਹੜੀ ਗੁਰਮਤ ਦੀ ਹੈ, ਮੈਂ ਇਸ ਲਈ ਵੇਰਵਾ ਦਿੱਤਾ ਹੈ ਕਿ ਜੋਗ ਮਤ ਦਾ ਟੋਟਲ ਜਿਹੜਾ ਉਹ ਕੰਟਰਾਸਟ ਹੈ। ਇਸ ਲਈ ਗੁਰੂ ਸਾਹਿਬ ਨੇ ਜੋਗੀਆਂ ਨੂੰ ਚੈਲੰਜ ਕੀਤਾ, ਗੋਰਖ ਮਤੇ ਕੀਤਾ, ਉਹ ਨਾਨਕ ਮਤਾ ਬਣ ਗਿਆ। ਉਹਨਾਂ ਨੇ ਵੀ ਸਿਰ ਝੁਕਾਤਾ, ਧੰਨ ਨਾਨਕ ਤੇਰੀ ਵੱਡੀ ਕਮਾਈ ਜੀ, ਅਚਲ ਵਟਾਲੇ ਕੀਤਾ। ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿੱਧ ਗੋਸ਼ਟ ਦੀ ਬਾਣੀ ਇਹ ਦੱਸ ਰਹੀ ਹੈ ਵੀ ਜੋਗ ਮਤ ਕਿਵੇਂ ਜਿਹੜਾ ਉਹ ਇਸ ਲੁਕਾਈ ਨੂੰ ਹਨੇਰੇ 'ਚ ਲਿਜਾਣ ਵਾਲਾ ਹੈ। ਔਰ ਉਹ ਕੋਟ ਜਿਹੜੀ ਗੁਰੂ ਨਾਨਕ ਸਾਹਿਬ ਦੀ ਮੈਂ ਅਕਸਰ ਦੁਹਰਾਉਂਦਾ, ਜਿਹੜਾ ਕਿ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਕਿ ਕਾਜ਼ੀ ਜਿਹੜਾ ਕਲੇਮ ਕਰਦਾ ਹੈ ਕਿ ਉਹ ਇਸਲਾਮਿਕ ਯੂਰਿਸਪ੍ਰੂਡੈਂਸ ਦਾ ਨੂੰ ਬੜਾ ਵਧੀਆ ਇੰਟਰਪ੍ਰੇਟ ਕਰਦਾ ਹੈ, ਉਹ ਤਾਂ ਝੂਠ ਦੇ ਉੱਤੇ ਖੜੇ ਜੀ। ਇਹ ਨਹੀਂ ਹੈ ਕਿ ਵੀ ਇਸਲਾਮ ਦਾ ਉਹ ਮੂਲ ਤੱਤ ਨਹੀਂ ਹੈ, ਪਰ ਕਾਜ਼ੀ ਝੂਠ ਹੈ ਕਿਉਂਕਿ ਉਹ ਇੰਟਰਪ੍ਰੇਟਰ ਬਣਿਆ ਹੋਇਆ ਬੇਈਮਾਨ ਹੈ। ਕਾਦੀ ਨਿਆਂ ਕਰੇ ਕੁਛ ਹੋਏ, ਲੈ ਦਿੱਤੇ ਬਿਨ ਰਹੇ ਨਾ ਕੋਈ, ਕਰਪਟ ਹੈ। ਤੇ ਬ੍ਰਾਹਮਣ ਨਾ ਆਵੇ ਜੀਆਂ ਘਾਏ, ਬ੍ਰਾਹਮਣ ਵੈਸੇ ਹੀ ਜ਼ੁਲਮ ਦੇ ਲਈ ਗੁਰੂ ਸਾਹਿਬ ਨੇ ਉਹਨੂੰ ਆਇਡੈਂਟੀਫਾਈ ਕੀਤਾ। ਤੇ ਗੱਲ ਜੋਗੀ ਦੇ ਕਾਰਨ, ਜੋਗੀ ਜੁਗਤ ਨਾ ਜਾਣੇ ਅੰਧ, ਜੋਗੀ ਕਲੇਮ ਕਰਦਾ ਉਹਦੇ ਕੋਲ ਜੁਗਤ ਹੈ। ਹੁਣ ਜਦੋਂ ਮੋਦੀ ਜਾਂ ਇਹਨਾਂ ਦੇ ਐਂਬੈਸਡਰ ਜਾਂ ਜਿਨ੍ਹਾਂ ਨੇ ਭਰਮਾਏ ਨੇ ਵੈਸਟਰਨ ਲੋਕ ਜਾਂ ਅਫਰੀਕਨ ਲੋਕ ਜਾਂ ਏਸ਼ੀਅਨ ਲੋਕ ਕਿ ਜੀ ਯੋਗਾ ਜਿਹੜਾ ਉਹ ਤੁਹਾਨੂੰ ਜੇ ਇੰਨਾ ਹੀ ਹੁੰਦਾ ਤੇ ਉੱਥੇ ਹਿੰਦੁਸਤਾਨ 'ਚ ਕਿੰਨੇ ਕੁ ਲੋਕ ਹੈਲਥੀ ਨੇ, ਕਿਉਂ ਡੈਥਸ ਉੱਥੇ ਹੋ ਰਹੀਆਂ, ਉੱਥੇ ਕਿੰਨਿਆਂ ਕੁ ਨੂੰ ਦੇਖਿਆ ਯੋਗਾ ਕਰਦੇ। ਇਹ ਤਾਂ ਇੱਕ ਕਮਰਸ਼ੀਅਲ ਇਹਨਾਂ ਦੇ ਹੱਥ ਜਿਹੜੀ ਹੈ ਉਹ ਗਿੱਦੜ ਸਿੰਘੀ ਆਈ ਔਰ ਮਲਟੀ ਬਿਲੀਅਨ ਡਾਲਰ ਇੰਡਸਟਰੀ ਜਿਹੜੀ ਹੈ ਖੜੀ ਕੀਤੀ। ਪਹਿਲਾਂ ਤਾਂ ਇਹਨਾਂ ਨੇ ਕੀਤੀ, ਹੁਣ ਅਮਰੀਕਨ ਹੋਰ ਵੀ ਸਿਆਣੇ ਹੋ ਗਏ। ਬੇਸਿਕਲੀ ਇਹ ਜਿਹੜਾ ਯੋਗਾ ਹੈ ਰਹਿੰਦਾ ਸੀ ਕੋਈ ਪਹਾੜਾਂ ਤੇ ਚੜਿਆ, ਕੋਈ ਦੂਜਾ, ਉਹਨਾਂ ਕੋਲ ਕਿਹੜੀਆਂ ਗਰਾਊਂਡਾਂ ਸੀ ਕਿ ਵੀ ਦੌੜ ਕੇ ਉਹਨਾਂ ਨੇ ਕਰਨਾ, ਉਸੇ ਗੁਫਾ ਦੇ ਵਿੱਚ ਬੜੇ ਲੱਤ ਉੱਚੀ ਕਰ ਲਈ, ਥੱਲੇ ਕਰ ਲਈ, ਸਿਰ ਘੁਮਾ ਘਮੂ ਲਿਆ ਤਾਂ ਕਿ ਉਹ ਜਿਹੜਾ ਹੈਲਥੀ ਰਹਿਣ। ਇਹ ਉਹਨਾਂ ਦੀ ਮਜਬੂਰੀ ਸੀ। ਲੇਕਿਨ ਇਸ ਗੱਲ ਲਈ ਮੈਂ ਜ਼ਰੂਰ ਦਾਦ ਦਿਆਂਗਾ ਇਹਨਾਂ ਨੂੰ, ਹਿੰਦੂ ਤਵੀਆਂ ਨੂੰ, ਅੱਜ ਵਾਲਿਆਂ ਨੂੰ ਔਰ ਇਹਨਾਂ ਸਾਰਿਆਂ ਨੂੰ, ਕਿ ਇਹਨਾਂ ਤੋਂ ਵਧੀਆ ਮਾਰਕੀਟਿੰਗ ਕੋਈ ਨਹੀਂ ਕਰ ਸਕਦਾ ਜਿੱਦਾਂ ਇਹਨਾਂ ਨੇ ਇਸ ਝੂਠ ਨੂੰ ਮਾਰਕੀਟ ਕੀਤਾ। ਜਿਵੇਂ ਯੋਗਾ ਸਿੱਖ ਵੀ ਬਣਾਤੇ, ਅੱਧੇ ਕੁ ਲਟਕੇ ਹੁੰਦੇ ਨੇ, ਸਵੇਰੇ ਉੱਠ ਕੇ ਕੋਈ ਪੁੱਠਾ ਲਟਕ ਰਿਹਾ, ਕੋਈ ਦੂਜਾ, ਕਈ ਤਾਂ ਨੱਕ 'ਚ ਧਾਗਾ ਪਾ ਕੇ ਉਹ ਨਿਓਲੀ ਕਰਮ ਕਰਦੇ ਕਰਦੇ ਧਾਗਾ ਫਸਾਇਆ ਹੁੰਦਾ। ਫਿਰ ਸਰਜਨ ਦਾ ਇੱਕ ਕੇਸ ਤਾਂ ਮੈਨੂੰ ਜਲੰਧਰ 'ਚ ਪਤਾ ਹੈ, ਉਹ ਪਤਾ ਨਹੀਂ ਕੱਪੜਾ ਪਾ ਕੇ ਨਿਓਲੀ ਕਰਮ ਕਰਦਾ ਸੀ, ਢਿੱਡ ਸਾਫ਼ ਕਰਦਾ ਸੀ, ਵਿੱਚ ਹੀ ਫਸ ਗਿਆ, ਉਹ ਐਮਰਜੈਂਸੀ ਸਰਜਰੀ 'ਚ ਮਰ ਗਿਆ। ਫਿਰ ਮੈਂ ਕਿਹਾ ਕਰ ਲੈ ਨਿਓਲੀ ਕਰਮ ਜੀ। ਤੇ ਗੁਰੂ ਸਾਹਿਬ ਨੇ ਤਾਂ ਯਾਦ ਸਾਨੂੰ ਸਿੱਖਾਂ ਨੂੰ ਕਰਵਾਇਆ ਸੀ ਕਿ ਨਿਓਲੀ ਕਰਮ ਕਰੇ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਖ ਨਿਮਖ ਕਰ ਸਰੀਰ ਘਟਾਵੇ, ਤੋ ਵੀ ਹਉਮੈ ਮੈਲ ਨਾ ਜਾਵੇ, ਹਰ ਕੇ ਨਾਮ ਸੰਸਰ ਕਿਛ ਨਾਹੇ, ਨਾਨਕ ਨਾਮ ਜਪਤ ਗਤ ਪਾਏ। ਕਿ ਭਾਈ ਇਹ ਤੂੰ ਜੇ ਟੁਕੜੇ ਟੁਕੜੇ ਵੀ ਆਪਣੇ ਆਪ ਨੂੰ ਕਰ ਲੈ, ਇਵੇਂ ਹਉਮੈ ਨਹੀਂ ਜਾਣੀ ਹੈ। ਇਹ ਨਿਓਲੀ ਕਰਮਾਂ ਨਾਲ ਇਹ ਆਸਣ ਕਰਨੇ ਜੀ, ਸਿੱਧਾਂ ਦੇ ਆਸਣ 84 100 ਵੀ ਕਰ ਰਿਹਾ, ਤੂੰ ਕਰ ਲੋ 84 ਆਸਣ ਕਰ ਲੋ, ਉਹਦੇ ਨਾਲ ਦੇਖ ਲਓ ਵੀ ਕੀ ਹੁੰਦਾ। ਪਰ ਮੈਂ ਸਮਝਦਾ ਵੀ ਇਹ ਜਿਸ ਤਰੀਕੇ ਨਾਲ ਇਹਨਾਂ ਨੇ ਮਾਰਕੀਟ ਕੀਤਾ, ਜਿਵੇਂ ਵੈਸਟਰਨਸ ਨੂੰ ਬੇਵਕੂਫ ਬਣਾਇਆ, ਇੱਕ ਤੋਂ ਬਾਅਦ ਇੱਕ ਇਹਨਾਂ ਦਾ ਯੋਗੀ ਇੱਧਰ ਨੂੰ ਚੜ੍ਹਿਆ ਰਿਹਾ। ਕਦੇ ਰਜਨੀਸ਼ ਆ ਗਿਆ, ਬਾਲ ਗੋਵੇਸ਼ਰ ਆ ਗਿਆ, ਉਹ ਇੱਕ ਜਿਹੜਾ ਟ੍ਰਾਂਸੈਂਡੈਂਟਲ ਮੈਡੀਟੇਸ਼ਨ ਮਹੇਸ਼ ਯੋਗੀ, ਉਹ ਡੱਡੂ ਜੇ ਬਣਾ ਕੇ ਸਾਰੇ ਪਾਸੇ ਘੁੰਮਦੇ ਹੁੰਦੇ ਨੇ ਕਿ ਜੀ ਉਹ ਉੱਡ ਰਿਹਾ ਹੈ। ਸਾਰੇ ਜਿਹੜੇ ਨੇ ਇਸ ਕਿਸਮ ਦੇ ਡਰਾਮੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਵੀ ਕਰਦੇ ਸੀ। ਗੁਰੂ ਸਾਹਿਬ ਨੇ ਤਾਂ ਫਰਮਾਇਆ ਸੀ ਕਿ ਰਿੱਧ ਸਿੱਧ ਅਵਰਾ ਸਾਧ, ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ। ਕਿ ਤੁਹਾਡਾ ਕੋਈ ਜੋਗੀ ਨਾਥ, ਕੋਈ ਗੋਰਖਨਾਥ ਨਹੀਂ ਹੈ ਜਾਂ ਸ਼ਿਵ ਜੀ ਨਹੀਂ ਹੈ, ਨਿਰੰਕਾਰ ਆਪ ਹੀ ਨਾ, ਆਪ ਨਾਥ ਨਾਥੀ ਸਭ ਜਾਂਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਵਿਜੋਗ ਦੋਏ ਕਾਰ ਚਲਾਵੇਂ, ਲੇਖੇ ਆਵੇ ਭਾਗ, ਆਦੇਸ਼ ਤਿਸੈ ਆਦੇਸ਼। ਕਿਉਂਕਿ ਜਦੋਂ ਜੋਗੀ ਮਾਰਚ ਕਰਦੇ ਨੇ ਦੀ ਸੈਲੂਟੇਸ਼ਨ ਹੈ, ਆਦੇਸ਼ ਆਦੇਸ਼ ਕਹਿੰਦੇ ਨੇ। ਸੋ ਗੁਰੂ ਸਾਹਿਬ ਨੇ ਕਿਹਾ ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਕਿ ਸਾਡਾ ਆਦੇਸ਼, ਸਾਡੀ ਸੈਲੂਟੇਸ਼ਨ ਉਸ ਨਿਰੰਕਾਰ ਨੂੰ ਹੈ ਜਿਹੜਾ ਪਹਿਲਾਂ ਵੀ ਸੀ, ਜਿਹੜਾ ਅੱਜ ਵੀ ਹੈ, ਜੁਗਾਂ ਤੋਂ ਵੀ ਪਹਿਲਾਂ ਸੀ, ਤੇ ਜਿਹੜਾ ਹਰ ਘੱਟ ਦੇ ਵਿੱਚ, ਹਰ ਹਿਰਦੇ ਦੇ ਵਿੱਚ ਜਿਹੜਾ ਉਹ ਵਸਿਆ ਹੋਇਆ। ਸੋ ਮੈਂ ਸਮਝਦਾ ਇਹ ਵੀ ਇਹਨਾਂ ਦੀ ਕਿ ਇੱਕ ਪਾਸੇ ਮੋਦੀ
ਔਰ ਉਹ ਹਿੰਦੂ ਤੋਂ ਵੀ ਲੱਗੇ ਹੋਏ ਨੇ ਜ਼ਬਰਦਸਤੀ ਕਨਵਰਟ ਕਰਨ। ਕਿਵੇਂ ਆਗਰੇ ਵਾਲੀ ਘਟਨਾ ਦਾ ਅਸੀਂ ਜ਼ਿਕਰ ਕੀਤਾ ਸੀ, ਔਰ ਕਿਵੇਂ ਦੂਜੇ ਪਾਸੇ ਇਧਰ ਆਪਣੀ ਮਾਰਕੀਟਿੰਗ ਕਰਕੇ ਯੂਨਾਈਟਿਡ ਨੇਸ਼ਨਸ ਨੂੰ ਵੀ ਜਿਹੜਾ ਉਹਨਾਂ ਨੇ ਸਵੇ ਕੀਤਾ। ਇਹ ਹੁੰਦਾ ਹੈ ਕਿ ਕਿਵੇਂ ਜਿਹੜੇ ਜ਼ੋਰਾਵਰ ਕਾਤਲ ਝੂਠੇ ਨੇ ਉਹ ਵਿਕ ਰਹੇ ਨੇ ਅੱਜ ਦੇ। ਇਹਨੂੰ ਜਦੋਂ ਇਹ ਆਮ ਕਿਹਾ ਜਾਂਦਾ ਹੈ ਕਿ ਕੂੜ ਫਿਰੇ ਪ੍ਰਧਾਨ ਵੇ ਲਾ ਲਓ। ਸੋ ਇਹ ਘਟਨਾ ਜਿਹੜੀ ਹੈ ਯਾਦ ਕਰਵਾਉਂਦੀ ਹੈ ਕਿ ਕਿਵੇਂ ਇਹ ਜਿਹੜੀ ਵਰਲਡ ਬਾਡੀ ਹੈ ਇਸ ਨੂੰ ਵੀ ਇਸ ਫਰਾਡ ਯੋਗਾ ਦੇ ਥੱਲੇ ਉਹਨਾਂ ਨੇ ਸਵੇਵੇ ਕੀਤੇ ਜੀ। ਪ੍ਰੈਜ਼ੀਡੈਂਟ ਭਾਰਤ ਦਾ ਜਿਹਨੂੰ ਰਾਸ਼ਟਰਪਤੀ ਦਾ ਨਾਮ ਦਿੱਤਾ ਹੋਇਆ ਪ੍ਰਣਬ ਮੁਖਰਜੀ, ਉਸਨੇ ਇੱਕ ਕਿਤਾਬ ਲਿਖੀ ਹੈ। ਉਹਦੇ ਕਹਿਣ ਮੁਤਾਬਕ ਉਹਨੇ 3 ਵੋਲੀਅਮ ਲਿਖਣੇ ਨੇ। 79 ਸਾਲ ਦਾ ਹੋ ਗਿਆ ਤੇ ਇਹ ਉਹਦਾ ਪਹਿਲਾ ਵੋਲੀਅਮ ਹੈ। ਤੇ ਕਿਤਾਬ ਦਾ ਨਾਂ ਉਹਨੇ ਰੱਖਿਆ ਦਾ ਡਰਾਮੈਟਿਕ ਡੈਕੇਡ ਦਾ ਇੰਦਰਾ ਗਾਂਧੀਜ਼ ਈਅਰਸ। ਇਹ ਕਿਤਾਬ ਦਾ ਨਾਂ ਹੈ। ਸੋ ਉਹਦੇ 'ਚ ਜੇ ਕਿਤਾਬ ਤਾਂ ਨਹੀਂ ਆਈ ਬਾਹਰ ਵੀ ਕੀ ਹੈ, ਲੇਕਿਨ ਉਹਦੇ ਜਿਹੜੇ ਐਕਸੈਪਟ ਖਾਸ ਤੌਰ ਤੇ ਆਏ ਨੇ, ਜਿਹੜਾ ਮੀਡੀਆ ਰਿਪੋਰਟਿੰਗ ਸੀ ਉਹਦੇ 'ਚ ਉਹਨੇ ਕਿਹਾ ਕਿ ਜੀ ਜਿਹੜਾ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਉਹ ਦੈਟ ਵਾਜ਼ ਐਨ ਅਵੋਇਡੇਬਲ ਇਵੈਂਟ। ਫਿਰ ਉਹਨੇ ਕਿਹਾ ਕਿ ਦੈਟ ਵਾਜ਼ ਮਿਸ ਐਡਵੈਂਚਰ। ਚਲੋ ਇਹਦੀ ਮਲਕਾ ਰਹੀ ਹੈ ਕਿਉਂਕਿ ਇਹ ਮਿਨਿਸਟਰ ਸੀ ਇੰਦਰਾ ਗਾਂਧੀ ਦੀ ਕੈਬਨਿਟ 'ਚ ਉਸ ਵੇਲੇ ਵੀ ਜਦੋਂ ਐਮਰਜੈਂਸੀ ਲੱਗੀ। ਫਿਰ ਫੁੱਲ ਫਲੈਜ ਮਿਨਿਸਟਰ ਰਿਹਾ, ਫਾਈਨੈਂਸ ਮਿਨਿਸਟਰ ਰਿਹਾ, ਡਿਫੈਂਸ ਮਿਨਿਸਟਰ ਰਿਹਾ, ਪ੍ਰਾਈਮ ਮਿਨਿਸਟਰ ਦਾ ਆਪਣੇ ਆਪ ਨੂੰ ਸਮਝਦਾ ਸੀ ਉਮੀਦਵਾਰ, ਪਰ ਬੰਗਾਲੀ ਹੈ, ਥੋੜ੍ਹਾ ਬਹੁਤ ਦਿਮਾਗ ਕੰਮ ਕਰਦਾ ਹੈ। ਤੇ ਸੋਨੀਆ ਗਾਂਧੀ ਨੂੰ ਵੀ ਲੱਗਾ ਵੀ ਇਹ ਦਿਮਾਗ ਕੰਮ ਕਰਨ ਵਾਲਾ ਜਿਹੜਾ ਹੈ ਆਪਣਾ ਜਿਹਦੀ ਪਰਸਨੈਲਿਟੀ ਹੈ, ਪੋਲੀਟੀਕਲ ਹੈਵੀ ਵੇਟ ਵੀ ਹੈ, ਤੇ ਇਹਨੂੰ ਬਣਾ ਦਿੱਤਾ ਇਹ ਕਿਤੇ ਮੇਰਾ ਹੀ ਨਾ ਜਿਹੜਾ ਕੰਮ ਕਰਦੇ। ਸੋ ਉਹਨੇ ਫਿਰ ਉਹ ਮੋਹਨ ਸਿੰਘ ਲੱਭਿਆ ਜਿਹੜਾ ਕਿ ਐਨ ਰੋਬਰਟ ਦੀ ਤਰ੍ਹਾਂ ਜਿਹੜਾ ਉਹ ਸਿਰਫ ਬਾਬੂ ਹੈ, ਬਾਬੂ ਸੀ। ਉਹ 10 ਸਾਲ ਐਨ ਲਾਇਲ ਰਿਹਾ। ਰਾਹੁਲ ਗਾਂਧੀ ਨੇ ਉਹਨੂੰ ਕੀ ਕਿਹਾ, ਬਾਕੀਆਂ ਨੇ ਕੀ ਕਿਹਾ, ਉਹਨੇ ਆਪਣੀ ਫਾਈਲ ਦੇ ਉੱਤੇ ਲਿਖੇ, ਫਾਈਲ ਬੰਦ ਕੀਤੀ ਤੇ ਚਲਾ ਗਿਆ। ਸੋ ਫਿਰ ਇਹਨੂੰ ਪ੍ਰਾਈਮ ਮਿਨਿਸਟਰ ਤਾਂ ਨਹੀਂ ਬਣਾਇਆ, ਪਰ ਪ੍ਰੈਜ਼ੀਡੈਂਟ ਰਾਸ਼ਟਰਪਤੀ ਲਈ ਜ਼ਰੂਰ ਕਾਂਗਰਸ ਨੇ ਖੜਾ ਕੀਤਾ। ਪਰ ਮੈਂ ਸ਼ਾਇਦ ਇਹਦਾ ਵੀ ਨੋਟਿਸ ਨਾ ਲੈਂਦਾ ਕਿਉਂਕਿ ਸਾਰੇ ਹੀ ਆਪਣਾ ਰੋਲ ਘਟਾ ਕੇ ਤੇ ਮਿਸ ਐਡਵੈਂਚਰ ਕਹਿ ਦਿਓ ਦੂਜਾ। ਪਰ ਜਿਹੜੀ ਗੱਲ ਅਸੀਂ ਅਕਸਰ, ਮੈਂ ਤਾਂ ਆਪਣੀਆਂ ਲਿਖਤਾਂ 'ਚ ਪਿਛਲੇ 30 ਸਾਲ ਤੋਂ ਲਿਖਦਾ ਰਿਹਾ, ਕੋਟ ਵੀ ਕੀਤਾ ਹੈ, ਉਹ ਇਹਨੇ ਕਨਫਰਮ ਕੀਤੀ ਹੈ। ਇੱਕ ਪਾਸੇ ਤਾਂ ਐਮਰਜੈਂਸੀ ਲਾਉਣ ਦੇ ਵੇਲੇ KGB ਦੀਆਂ ਏਜੰਸੀਆਂ, ਜਿਹੜੀ ਸੋਵੀਅਤ ਯੂਨੀਅਨ ਦੀ ਏਜੰਸੀ ਸੀ, ਉਹ ਆਪਣਾ ਰੋਲ ਪਲੇ ਕਰ ਹੀ ਰਹੀ ਸੀ। ਪਰ ਉਦੋਂ ਇਹ ਗੱਲ ਅਜੇ ਬਹੁਤਾ ਬਾਹਰ ਨਹੀਂ ਸੀ, ਲੇਕਿਨ ਕੁਛ ਨਾ ਕੁਛ ਸੋਰਸ ਸਨ ਕਿ ਐਮਰਜੈਂਸੀ ਲਾਉਣ ਦਾ ਆਈਡੀਆ ਸਿਧਾਰਥ ਸ਼ੰਕਰ ਰੇ, ਜਿਹੜਾ ਕਿ ਬੰਗਾਲ ਦਾ ਕਦੇ ਚੀਫ ਮਿਨਿਸਟਰ ਰਿਹਾ ਸੀ 70ਵਿਆਂ 'ਚ, ਔਰ ਜਿਹਨੇ ਹਜ਼ਾਰਾਂ ਬੰਗਾਲੀ ਨੌਜਵਾਨ ਨਕਸਲਾਈਟ ਮੂਵਮੈਂਟ ਨੂੰ ਖਤਮ ਕਰਨ ਦੇ ਨਾਂ ਥੱਲੇ ਮਾਰੇ ਸੀ। ਉਸ ਤੋਂ ਬਾਅਦ ਕਦੇ ਬੰਗਾਲ ਦੇ ਵਿੱਚ, ਵੈਸਟ ਬੰਗਾਲ 'ਚ ਕਾਂਗਰਸ ਪਾਰਟੀ ਦੀ ਹਕੂਮਤ ਤਾਂ ਦੂਰ ਦੀ ਗੱਲ, ਬਿਲਕੁਲ ਇਹਨਾਂ ਨੂੰ ਕੁਝ ਸੀਟਾਂ ਵੀ ਨਹੀਂ ਮਿਲ, ਬਹੁਤ ਥੋੜ੍ਹੀਆਂ ਸੀਟਾਂ ਮਿਲਦੀਆਂ ਨੇ ਕਿਉਂਕਿ ਬੰਗਾਲੀਆਂ ਨੇ ਕਦੇ ਵੀ ਮਾਫ ਨਹੀਂ ਕੀਤਾ ਫਿਰ ਕਾਂਗਰਸ ਨੂੰ ਇਸ ਲਈ ਕਿ ਵੀ ਉਹਦੇ ਚੀਫ ਮਿਨਿਸਟਰ ਨੇ ਜਿਹੜਾ ਬੰਗਾਲ ਦੇ ਵਿੱਚ ਕੀ ਕੀਤਾ ਸੀ। ਪਰ ਉਹੀ ਸਿਧਾਰਥ ਸ਼ੰਕਰ ਰੇ, ਇਹਦੇ ਪ੍ਰੈਜ਼ੀਡੈਂਟ ਪ੍ਰਣਬ ਮੁਖਰਜੀ ਦੇ ਕਹਿਣ ਮੁਤਾਬਕ ਕਿ ਉਹਨੇ ਕਿਹਾ ਜੀ ਇੰਦਰਾ ਗਾਂਧੀ ਨੂੰ ਤਾਂ ਕੋਈ ਲੀਗਲ ਜਾਂ ਕੋਈ ਦੂਜੀਆਂ ਇੰਪਲੀਕੇਸ਼ਨਸ ਪਤਾ ਹੀ ਨਹੀਂ ਸੀ, ਤੇ ਸਿਧਾਰਥ ਸ਼ੰਕਰ ਰੇ ਨੇ ਜਿਹੜਾ ਉਹਨੂੰ ਸੁਜੈਸਟ ਕੀਤਾ ਸੀ ਕਿ ਐਮਰਜੈਂਸੀ ਲਾਓ, ਤਾਂ ਉਹਨੂੰ ਕੋਈ ਲੀਗਲ ਨਹੀਂ ਸੀ ਪਤਾ, ਔਰ ਉਹ ਉਹਦਾ ਮਿਸ ਐਡਵੈਂਚਰ ਬਣ ਗਈ। ਔਰ ਅਸੀਂ ਵੀ ਬਹੁਤ ਜੂਨੀਅਰ ਸੀ, ਸਾਨੂੰ ਪਤਾ ਹੀ ਨਹੀਂ ਸੀ ਨੁਆਂਸਿਸ ਕੀ ਨੇ। ਹਾਲਾਂਕਿ ਫਿਰ ਉਹਨੇ ਹੀ ਕਿਹਾ ਕਿ ਜੀ ਰੇ ਜਦੋਂ ਫਿਰ ਬਾਅਦ ਦੇ ਵਿੱਚ ਜਨਤਾ ਪਾਰਟੀ ਵੇਲੇ ਕਮਿਸ਼ਨ ਬਣਿਆ ਤੇ ਆਪਣੇ ਰੋਲ ਤੋਂ ਮੁਨਕਰ ਹੋਇਆ, ਪਰ ਹੀ ਵਾਸ ਦਾ ਵਨ ਜਿਹਨੇ ਐਮਰਜੈਂਸੀ ਲਾਉਣ ਦੇ ਵਿੱਚ ਜਾਂ ਸੁਜੈਸਟ ਕਰਨ 'ਚ ਉਹਨੇ ਹੀ ਰੋਲ ਅਦਾ ਕੀਤਾ। ਵੈਸੇ ਵੀ ਅਟਰਨੀ ਬਾਅਦ ਦੇ ਵਿੱਚ ਵੀ ਉਹ ਜਦੋਂ ਬੰਗਾਲ 'ਚ ਤਾਂ ਨਹੀਂ ਬਣਿਆ ਕਿਉਂਕਿ ਕਾਂਗਰਸ ਦਾ ਹੀ ਭੋਗ ਪੈ ਗਿਆ, ਬਾਅਦ ਦੇ ਵਿੱਚ ਉੱਥੇ ਕਮਿਊਨਿਸਟ ਆ ਗਏ, ਹੁਣ ਤ੍ਰਿਣਮੂਲ ਕਾਂਗਰਸ ਹੈ। ਪਰ ਫਿਰ ਉਹਨੂੰ ਹੀ ਉਹਦਾ ਜਿਹੜਾ ਐਕਸਪਰਟੀਜ਼ ਸੀ ਰੇ ਦਾ, ਜੇ ਹੁਣ ਰੇ ਨੇ ਐਡਵਾਈਸ ਕਰਕੇ ਇੰਦਰਾ ਗਾਂਧੀ ਨੂੰ ਐਮਰਜੈਂਸੀ ਲਵਾਈ ਸੀ ਤੇ ਪੰਜਾਬ 'ਚ ਸਿੱਖ ਮੁੰਡੇ ਮਾਰਨ ਦੇ ਲਈ ਫਿਰ ਇਹਨੂੰ ਸਿਧਾਰਥ ਸ਼ੰਕਰ ਰੇ ਨੂੰ ਲਿਆਂਦਾ ਸੀ, SS ਰੇ ਨੂੰ, ਜਿਹੜਾ ਪੰਜਾਬ ਦਾ ਗਵਰਨਰ ਹੈ, ਔਰ ਜਿਹਨੇ ਫਿਰ ਬੜੀ ਜਿਹੜੀ ਬਰੂਟਲੀ, ਕਿਉਂਕਿ ਉਹ ਇਹ ਸਾਰਾ ਪੀਰੀਅਡ ਸੀ ਵੀ ਜਿਹੜਾ ਵੀ ਕੋਈ ਰੱਖਿਆ ਸਾਹਮਣੇ ਉਹਦੀ ਤਾਂ ਕੋਈ ਵਕਤ ਨਹੀਂ ਸੀ। SS ਰੇ ਜਿਹੜਾ ਉਹ ਰੀਅਲ ਪਾਵਰ ਸੀ ਪੰਜਾਬ ਦੇ ਵਿੱਚ, ਜਿਹਨੇ ਗਵਰਨਰ ਦੇ ਨਾਤੇ ਪੰਜਾਬ ਦੇ ਵਿੱਚ ਫਿਰ ਜਿਹੜੀ ਸਿੱਖ ਨਸਲਕੁਸ਼ੀ ਕੀਤੀ। ਔਰ ਉਦੋਂ ਅਸੀਂ ਅਕਸਰ ਇਹ ਕਹਿੰਦੇ ਸੀ ਵੀ ਜਿਹਨੇ ਆਪਣੇ ਮੁੰਡੇ ਮਾਰੇ ਨੇ ਬੰਗਾਲ ਦੇ ਵਿੱਚ ਜੀ, ਔਰ ਇਹਨਾਂ ਰੇ ਨੇ, ਔਰ ਉਹਦੀ ਘਰ ਵਾਲੀ ਸ਼ਾਇਦ ਮਾਇਆ ਰੇ ਉਹਦਾ ਨਾਂ ਸੀ, ਇਹਨਾਂ ਨੇ ਚੰਡੀਗੜ੍ਹ 'ਚ ਵੀ ਆਪਣਾ ਬੜਾ ਰੀਤ ਸਰਕਲ ਬਣਾਇਆ ਹੋਇਆ ਸੀ, ਬੜੇ ਬੜੇ
ਅਖੌਤੀ ਜਿਹੜੇ ਸਿੱਖ ਇੰਟੈਲੈਕਚੁਅਲ ਬਣੇ ਹੋਏ ਨੇ ਉਹ ਵੀ ਜਾ ਕੇ ਕਦੇ ਗੋਲਫ ਖੇਡਦੇ ਸੀ ਜਾਂ ਵਿਸਕੀ ਪੀਂਦੇ ਸੀ ਇਹਦੇ ਨਾਲ। ਸੋ ਪੰਜਾਬ ਦੇ ਵਿੱਚ ਰੇ ਰਬੈਰੋ, ਇਹ ਉਹੀ ਪੀਰੀਅਡ ਹੈ ਜਦੋਂ ਰਬੈਰੋ ਡਾਇਰੈਕਟਰ ਜਨਰਲ ਪੁਲਿਸ ਦੇ ਤੌਰ ਤੇ ਬਰਨਾਲਾ ਲੈ ਕੇ ਆਇਆ। ਸੋ ਗਵਰਨਰ ਰੇ ਹੈ, ਇਧਰ ਡੀਜੀਪੀ ਜਿਹੜਾ ਆਈਜੀ ਉਹ ਰਬੈਰੋ ਹੈ, ਤੇ ਬਰਨਾਲਾ ਜਿਹੜਾ ਵਿੱਚ ਇੱਕ ਕਠਪੁਤਲੀ ਹੈ। ਸੋ ਆਰਡਰ ਰੇ ਦੇ ਨੇ, ਰੇ ਦਾ ਸਿੱਧਾ ਸਬੰਧ ਇੰਦਰਾ ਗਾਂਧੀ ਨਾਲ ਹੈ। ਜੇ ਹੁਣ ਪ੍ਰਣਬ ਮੁਖਰਜੀ ਕਹਿੰਦਾ ਵੀ ਐਮਰਜੈਂਸੀ ਦੇ ਕਹਿਣ ਤੇ ਲਾਈ ਸੀ, ਸੋ ਜ਼ਾਹਰ ਹੈ ਕਿ ਕੀ ਰੋਲ ਅਦਾ ਕੀਤਾ ਹੋਏਗਾ। ਔਰ ਫਿਰ ਜਦੋਂ ਪੰਜਾਬ ਦੇ ਵਿੱਚ ਉਹਦਾ ਗਵਰਨਰ ਟਰਮ ਖਤਮ ਵੀ ਹੋਈ, ਉਹਨੂੰ ਫਿਰ ਐਜ਼ ਏ ਐਂਬੈਸਡਰ ਜਿਹੜਾ ਹੈ ਉਹ ਅਮਰੀਕਾ ਦੇ ਵਿੱਚ ਭੇਜਿਆ। ਸਰਦਾਰ ਸ਼ੰਕਰ ਰੇ ਐਂਬੈਸਡਰ ਸੀ ਅਮਰੀਕਾ 'ਚ ਜੀ। ਔਰ ਮੈਨੂੰ ਯਾਦ ਹੈ ਕਿ ਮੈਂ ਕੁਦਰਤੀ ਵੈਨਕੂਵਰ ਗਿਆ ਹੋਇਆ ਸੀ ਉਹਨਾਂ ਦਿਨਾਂ 'ਚ, 90s ਦੀ ਗੱਲ ਹੈ। ਔਰ ਅਮਰੀਕਾ ਦੇ ਸ਼ਾਇਦ ਸੀਐਟਲ ਦੇ ਨੇੜੇ ਕੋਈ ਹੋਰ ਥਾਂ ਸੀ ਜਿੱਥੇ ਇੱਕ ਫੰਕਸ਼ਨ ਦੇ ਵਿੱਚ ਰੇ ਜਿਹੜਾ ਕਿ ਐਂਬੈਸਡਰ ਬਣ ਕੇ ਅਮਰੀਕਾ 'ਚ ਆਇਆ ਹੋਇਆ ਸੀ, ਉਹਨੇ ਐਡਰੈਸ ਕਰਨਾ ਸੀ। ਸਾਨੂੰ ਸਰੀ 'ਚ ਪਤਾ ਲੱਗਾ, ਉੱਥੋਂ ਇੱਕ ਡਾਕਟਰ ਸੀ ਸੀਐਟਲ, ਉਹਨਾਂ ਨੇ ਦੱਸਿਆ, ਤੇ ਅਸੀਂ ਪਲਾਨ ਕੀਤਾ ਕਿ ਵੀ ਇਹਨੂੰ ਕਨਫਰੰਟ ਕਰੀਏ ਜੀ। ਔਰ ਉਹ ਐਕਸਪੈਕਟ ਵੀ ਨਹੀਂ ਸੀ ਕਰਦੇ ਕਿ ਵੀ ਇਹ ਹੋਏਗਾ। ਤਾਂ ਸਟ੍ਰੈਟਜੀ ਇਹ ਸੀ ਵੀ ਪ੍ਰੋਟੈਸਟ ਤਾਂ ਲਈ ਤਾਂ ਇੱਕ ਦਿਨ ਪਹਿਲਾਂ ਹੀ ਪਤਾ ਲੱਗਾ ਕਿ ਵੀ ਇਹ ਹਾਲ 'ਚ ਚਲੇ ਜਾਓ ਜਿੱਥੇ ਫੰਕਸ਼ਨ ਚੱਲ ਰਿਹਾ ਔਰ ਇਹਨੂੰ ਕਨਫਰੰਟ ਕਰੋ ਜੀ। ਕੁਦਰਤੀ ਸਾਡੇ ਨਾਲ 30-40 ਸਿੰਘ ਹੋ ਗਏ, ਅਸੀਂ ਪਹੁੰਚ ਗਏ। ਔਰ ਜਿਉਂ ਹੀ ਜਿਹੜਾ ਰੇ ਬੋਲਣ ਦੇ ਲਈ ਖਲੋਤਾ ਹੈ ਤੇ ਮੈਂ ਉੱਠ ਕੇ ਉਹਨੂੰ ਚੈਲੰਜ ਕੀਤਾ। ਮੈਂ ਉਹਨੂੰ ਕਿਹਾ ਕਿ ਵੀ ਪਹਿਲਾਂ ਤੂੰ ਜਿਹੜਾ ਯੂ ਹੈਵ ਟੂ ਆਨਸਰ ਆਵਰ ਕੁਐਸਚਨਸ, ਕਿ ਵੀ ਫੇਕ ਐਨਕਾਊਂਟਰ ਕੀਤੇ ਨੇ, ਯੂ ਆਰ ਦਾ ਗਵਰਨਰ, ਯੂ ਕਿਲਡ ਯੂਰ ਓਨ ਪੀਪਲ, ਦਿਸ ਦੈਟ। ਔਰ ਮੈਂ ਦੇਖਦਾ ਵੀ ਇਹ ਜਿਹੜੇ ਲੋਕ ਇਸ ਕਿਸਮ ਦੇ ਹੁੰਦੇ ਨੇ, ਕਿਸ ਲੈਵਲ ਦੇ ਕ੍ਰਿਕਟ ਹੁੰਦੇ ਨੇ। ਤੇ ਉਹ ਕਹਿਣ ਲੱਗ ਗਿਆ ਕਿ ਜੀ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਦਾ ਬਹੁਤ ਸਤਿਕਾਰ ਕਰਦਾ ਹਾਂ। ਮਾਈ ਗ੍ਰੈਂਡਫਾਦਰ ਸੀ ਜਿਹਨੇ ਬਜ ਘਾਟ ਦੇ ਕੰਢੇ ਤੇ ਜਿਹੜਾ ਕੌਮਾ ਗਾਟਾ ਮਾਰੂ ਵਾਲੇ ਸਿੱਖ ਮਾਰੇ ਗਏ ਸੀ, ਉਹਨਾਂ ਦਾ ਕੇਸ ਲੜਿਆ ਸੀ। ਔਰ ਮੈਂ ਤਾਂ ਗੁਰੂ ਗ੍ਰੰਥ ਸਾਹਿਬ, ਸਾਡੇ ਬੰਗਾਲ ਦੇ ਰਾਮਦੇਵ ਜਿਹੜੇ ਨੇ, ਜਿਹੜੇ ਨਟ ਰਾਮਦੇਵ, ਜੈਦੇਵ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਜਦੋਂ ਵੀ ਉਹਨੂੰ ਮੈਂ ਫਿਰ ਹੋਰ ਵੀ ਖਲੋ ਗਏ। ਯਾਨੀ ਅਸੀਂ ਉਹਨੂੰ ਬੋਲਣ ਤਾਂ ਨਹੀਂ ਦਿੱਤਾ 15-20 ਮਿੰਟ, ਪਰ ਉਹ ਵੀ ਇੱਕ ਢੀਠ ਬੰਦੇ ਦੀ ਤਰ੍ਹਾਂ ਜਦੋਂ ਕਰਾਊਡ 'ਚੋਂ ਅਸੀਂ ਉਹਨੂੰ ਚੈਲੰਜ ਕਰਦੇ ਰਹੇ ਵੀ ਯੂ ਮਰਡਰਰ, ਤੂੰ ਆਹ ਕੀਤਾ, ਉਹਦਾ ਜਵਾਬ ਨਾ ਦੇ। ਉਹ ਕਹਿ ਕੇ ਜੀ ਅਸੀਂ ਤਾਂ ਸਿੱਖਾਂ ਦਾ ਬਹੁਤ ਸਤਿਕਾਰ ਕਰਦੇ, ਅਸੀਂ ਤਾਂ। ਸੋ ਇਸ ਲੈਵਲ ਦੇ ਬੰਦੇ ਜਿਹੜੇ ਨੇ, ਜਦੋਂ ਹੁਣ ਜਿਹੜੇ ਸਾਰੇ ਹੀ ਚੋਰ ਇਕੱਠੇ ਸੀ ਕੋਈ ਵੀ ਕਰਨ ਦੇ ਵੇਲੇ, ਹੁਣ ਜਦੋਂ ਕੋਈ ਇੱਕ ਦੂਜੇ ਦਾ ਭੇਦ ਖੋਲਦਾ ਕਿ ਜੀ ਇਹਨੇ ਆਹ ਕੀਤਾ, ਹੁਣ ਇਹ ਕਹਿ ਰਿਹਾ ਪ੍ਰਣਬ ਮੁਖਰਜੀ ਕਿ ਜੀ ਐਮਰਜੈਂਸੀ ਤਾਂ ਉਹਨੇ ਲਾਈ। ਹੁਣ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਜੋੜ ਲੈਂਦੇ ਹੋ ਕਿ ਸਿੱਖਾਂ ਦੇ ਖਿਲਾਫ ਜਿਹੜਾ ਇੰਦਰਾ ਗਾਂਧੀ ਦਾ, ਭਾਵੇਂ ਨਹਿਰੂ ਖਾਨਦਾਨ ਜਾਂ ਗੰਗੂ ਜਾਂ ਉਹਨਾਂ ਦਾ ਰੋਲ, ਉਹ ਅਸੀਂ ਅਕਸਰ ਡਿਸਕਸ ਕਰਦੇ, ਪਰ ਇੰਦਰਾ ਗਾਂਧੀ ਇੱਕ ਸਟੇਜ ਤੇ 1970ਵਿਆਂ ਦੇ ਵਿੱਚ ਖੁਦ ਵੀ ਵਿਕਟਮ ਸੀ ਹਿੰਦੂ ਤਵੀਆਂ ਦੀ। ਸ਼ੁਰੂ ਦੀ ਸਟੇਜ ਉਹਦੇ ਲਈ ਬੜੇ ਮੰਦ ਸ਼ਬਦ ਇਸਤੇਮਾਲ ਕਰਦੇ ਸੀ, ਉਹਨੂੰ ਮੁਸਲਮਾਨ ਵੀ ਕਹਿੰਦੇ ਸੀ। ਪਾਰਸੀ ਸੀ ਉਹਦਾ ਘਰ ਵਾਲਾ ਜਿਹੜਾ ਜਿਹਦੇ ਨਾਲ ਇੰਦਰਾ ਗਾਂਧੀ ਨੇ ਵਿਆਹ ਕੀਤਾ, ਫਿਰੋਜ਼ ਗਾਂਧੀ। ਔਰ ਬਿਲਕੁਲ ਜਿਹੜੇ ਨੇ ਹਿੰਦੂਤਵੀ ਉਹਨੂੰ ਕੰਟੈਂਪਟ ਨਾਲ ਦੇਖਦੇ ਸੀ। ਜਦੋਂ ਤੱਕ 1971 ਚ ਉਹਨੇ ਬੰਗਲਾਦੇਸ਼ ਨਹੀਂ ਬਣਾਇਆ ਤਾਂ ਫਿਰ ਉਹਨੂੰ ਦੁਰਗਾ ਦਾ ਅਵਤਾਰ ਬਣਾਤਾ। ਉਹਨੂੰ ਲੱਗਾ ਵੀ ਇਹ ਤਾਂ ਸਾਡਾ ਕੰਮ ਕਰੇਗੀ। ਪਰ ਐਮਰਜੈਂਸੀ ਦਾ ਸਿੱਖਾਂ ਨੇ ਵਿਰੋਧ ਕੀਤਾ, ਅਕਾਲੀਆਂ ਨੇ ਮੋਰਚਾ ਲਾਇਆ, 40,000 ਦੇ ਕਰੀਬ ਸਿੱਖਾਂ ਨੇ ਗ੍ਰਿਫਤਾਰੀ ਦਿੱਤੀ। ਸੋ ਇਹਦੇ ਨਾਲ ਜਿਹੜੀਆਂ ਰਲੀਆਂ ਹੋਈਆਂ ਦੋਨੋਂ ਹੀ ਘਟਨਾਵਾਂ ਨੇ। ਜੇ ਐਸਐਸ ਰੇ ਇਸ ਲੈਵਲ ਤੱਕ ਕਲੋਜ਼ ਸੀ ਕਿ ਉਹਦੀ ਸੁਜੈਸ਼ਨ ਤੇ ਐਮਰਜੈਂਸੀ ਲੱਗੀ, ਤੇ ਫਿਰ ਜ਼ਾਹਰ ਹੈ ਕਿ ਐਮਰਜੈਂਸੀ 'ਚ ਸਿੱਖਾਂ ਨੇ ਜਿਹੜਾ ਰੋਲ ਅਦਾ ਕੀਤਾ ਉਹੀ ਇੱਕ ਕਾਰਨ ਬਣਿਆ। ਕਿਉਂਕਿ ਜਦੋਂ ਫਿਰ ਜਨਤਾ ਪਾਰਟੀ ਗਵਰਨਮੈਂਟ ਬਣ ਗਈ ਐਮਰਜੈਂਸੀ ਤੋਂ ਬਾਅਦ, ਔਰ ਉਹ ਚੱਲੀ ਨਹੀਂ, ਕੁਛ ਦੇਰ 'ਚ ਹੀ ਡਿੱਗ ਪਈ। ਔਰ ਜਦੋਂ ਦੁਬਾਰਾ ਫਿਰ ਇੰਦਰਾ ਗਾਂਧੀ ਵਾਪਸ ਆਈ 1980ਵਿਆਂ ਦੀ ਬਿਗਨਿੰਗ 'ਚ, ਇਹ ਉਹੀ ਟਾਈਮ ਹੈ ਜਦੋਂ ਉਹਨੇ ਫੈਸਲਾ ਕੀਤਾ। ਔਰ ਇਹਦੇ 'ਚ ਵੀ ਜਿਹੜਾ ਰੇ ਔਰ KGB ਔਰ ਇੰਦਰਾ ਗਾਂਧੀ ਇਹ ਇਕੱਠੇ ਹੋਣਗੇ, ਕਿਉਂਕਿ ਜੇ ਰੇ ਦਾ ਇੰਨਾ ਇਨਫਲੂਐਂਸ ਸੀ ਕਿ ਉਹਨਾਂ ਨੇ ਪਲਾਨ ਕੀਤਾ ਕਿ ਵੀ ਆਹੀ ਨੇ ਐਮਰਜੈਂਸੀ ਨਹੀਂ ਤਾਂ ਲੱਗੀ ਰਹਿਣੀ ਸੀ, ਕਿਸੇ ਨੂੰ ਕੁਸਕਣਾ ਨਹੀਂ ਸੀ। ਵੀ ਸਿੱਖਾਂ ਨੇ ਹੀ ਆਵਾਜ਼ ਚੁੱਕੀ, ਸਾਨੂੰ ਚੁੱਕਣਾ ਪਿਆ, ਪ੍ਰੈਸ਼ਰ ਬਣਿਆ, ਇੰਟਰਨੈਸ਼ਨਲ ਪ੍ਰੈਸ਼ਰ ਵੀ ਬਣਿਆ, ਤਾਂ ਹੁਣ ਇਹਨਾਂ ਨੂੰ ਸਬਕ ਸਿਖਾਓ। ਫਿਰ ਸਾਡੇ ਸਾਹਮਣੇ ਹੈ ਵੀ 81, 82 ਕਿਵੇਂ ਇਹ ਸਾਰੀ ਸਟ੍ਰੈਟਜੀ ਪਲਾਨ ਕੀਤੀ। ਸੋ ਹੁਣ ਇੱਕ ਤੋਂ ਬਾਅਦ ਇੱਕ ਜਿਹੜੇ ਰੋਲ ਨੇ ਹੁਣ ਇਹਦਾ ਦੇਖਣਾ ਹੋਏਗਾ। ਔਰ ਜੇ ਇਹਨੇ ਇੰਦਰਾ ਗਾਂਧੀ ਦੇ ਡਰਾਮੈਟਿਕ ਡੈਕੇਡ ਦਿੱਤੇ ਤੇ ਕਿਤਾਬ ਆਉਣ ਤੇ ਦੇਖਾਂਗੇ ਵੀ ਜੂਨ 84 ਦੇ ਹਵਾਲੇ ਨਾਲ ਇਹਨੇ ਪ੍ਰਣਬ ਮੁਖਰਜੀ ਨੇ ਕੀ ਕਿ ਐਮਰਜੈਂਸੀ ਤਾਂ ਉਹਨੇ ਮੰਨ ਲਿਆ ਕਿ ਜੀ ਉਹ ਇੰਦਰਾ ਗਾਂਧੀ ਦੀ ਅਵੋਇਡੇਬਲ ਇਵੈਂਟ ਸੀ, ਮਿਸ ਐਡਵੈਂਚਰ ਸੀ। ਬਟ ਵੀਲ ਹੈਵ ਟੂ ਸੀ ਕਿ ਜੂਨ 84 ਨੇ ਦੇ ਬਾਰੇ ਇਹਨੇ ਕੀ ਕਿਹਾ, ਨਵੰਬਰ 84 ਬਾਰੇ ਕੀ ਕਿਹਾ। ਪਰ ਕੁੱਲ ਮਿਲਾ ਕੇ ਜਿਹੜੇ ਫੈਕਟ ਨੇ ਹੌਲੀ ਹੌਲੀ ਭਾਵੇਂ ਤੁਹਾਨੂੰ ਪੁਣਛਾਣ ਕਰਕੇ ਕੱਢਣੇ ਪੈਂਦੇ ਨੇ,
ਜੀ। ਉਹ ਬਾਹਰ ਆ ਰਹੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।